रहमान जी अस्सलाम वालेकुम जी की हाल चाल है तुहाडा ठीक ठाक उम्मीद है कि तुसीं सारे ठीक होवोगे। अच्छा जी अज व्लॉग जिहड़ा असीं थोड़ा जिहा मुख्तलिफ बनावांगे। अज जी मेरे फैन चाइनी गैस्ट जिहड़े ने ओह मैनूं मिलण वास्ते आ रहे सी ते मैं आखिया चलो तुहाडी भी उन्हां दे नाल मुलाकात करवाने आ ते आओ उन्हां नूं पहले असीं वैलकम करने आं। हाँ जी ਉਹ ਜਿਹੜੇ ਨੇ ਸਾਡੇ ਡੇਰੇ ਤੇ ਇਸ ਵਕਤ ਮੌਜੂਦ ਨੇ ਇਹ ਹੁਣੀ ਆਏ ਨੇ ਤੇ ਨਾਲ ਮੇਰੇ ਹਸਬੰਡ ਨੇ ਇਹ ਭਾਈ ਨੇ ਮੇਰੇ ਨਾਲ ਤੇ ਇਹ ਦੋ ਗੈਸਟ ਜਿਹੜੇ ਨੇ ਇਹ ਸਾਡੇ ਨਾਲ ਆਏ ਨੇ। Good. It's good. How are you? Fine. Did you have any problem in the journey? No, here is very harmony and people are very kind. Thank Thank you. ਅੱਛਾ ਨਾਜ਼ਰੀਨ ਗੱਲਾਂ ਤੁਹਾਡੇ ਨਾਲ ਕਰਦੇ ਜਾਵਾਂਗੇ ਤੇ ਇਹਨਾਂ ਦੇ ਬਾਰੇ ਵੀ ਤੁਹਾਨੂੰ ਦੱਸਦੇ ਜਾਵਾਂਗੇ। ਇਹਨਾਂ ਦੇ ਨਾਲ ਅਸੀਂ ਜ਼ਿਆਦਾ ਗੱਲਬਾਤ ਨਹੀਂ ਤੁਹਾਡੇ ਸਾਹਮਣੇ ਮਤਲਬ ਕਿ ਕਰਾਂਗੇ ਕਿਉਂਕਿ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੂੰ ਮਤਲਬ ਕੋਈ ਇੰਗਲਿਸ਼ 'ਚ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਇੰਗਲਿਸ਼ 'ਚ ਜ਼ਿਆਦਾ ਗੱਲ ਕਰਦੇ ਨੇ ਨਾ ਚਾਈਨੀ ਬੋਲੀ ਮਤਲਬ ਕਿ ਹੋਰ ਏ ਤੇ ਉਹਦੇ 'ਚ ਨਾ ਤੇ ਤੁਹਾਨੂੰ ਇਹਦੀ ਕੋਈ ਸਮਝ ਆਣੀ ਹੈ ਨਾ ਤੇ ਇਸ ਤੋਂ ਕਿਉਂਕਿ ਅਸੀਂ ਪੰਜਾਬੀ ਕਲਚਰ ਤੇ ਕੰਮ ਕਰ ਰਹੇ ਹਾਂ ਲਿਹਾਜ਼ਾ ਗੱਲਾਂ ਜ਼ਿਆਦਾਤਰ ਮੈਂ ਹੀ ਤੁਹਾਡੇ ਨਾਲ ਕਰਾਂਗੀ ਪੰਜਾਬੀ ਤਾਂ ਕਿ ਤੁਸੀਂ ਵੀ ਈਜ਼ੀਲੀ ਸਮਝ ਸਕੋ ਤੇ ਬਾਕੀ ਇਹਨਾਂ ਦੇ ਬਾਰੇ ਵੀ ਤੁਹਾਨੂੰ ਦੱਸਦੇ ਜਾਵਾਂਗੇ ਤੇ ਨਾਲ ਅੱਜ ਇਹਨਾਂ ਨੂੰ ਅਸੀਂ ਆਪਣਾ ਡੇਰਾ ਵਿਜ਼ਿਟ ਕਰਾਵਾਂਗੇ। ਇਹ ਭਾਈ ਜਿਹੜੇ ਨੇ ਐਗਰੀਕਲਚਰ ਤੇ ਕੰਮ ਕਰ ਰਹੇ ਨੇ ਜਿਹੜੇ ਚਾਈਨੀ ਭਾਈ ਜਿਹੜੇ ਨੇ ਮਿਲਣ ਵਾਸਤੇ ਆਏ ਨੇ LNG ਨਾਮ ਹੈ LNG ਨਾਮ ਹੈ ਜੀ ਇਹਨਾਂ ਦਾ। ਦੂਸਰੇ ਭਾਈ ਇਹਨਾਂ ਦਾ ਨਾਮ ਕੀ ਹੈ? ਮਿਸਟਰ ਵਹਾਨ ਮਿਸਟਰ ਵਿਹਾਨ ਵਿਹਾਨ ਮਿਸਟਰ ਵਿਹਾਨ ਮੇਰੀ ਬੈਕ ਸਾਈਡ ਤੇ ਦੇਖ ਰਹੇ ਹੋਗੇ ਇੱਕ ਭਾਈ ਆ ਰਹੇ ਨੇ ਇਹ ਵੀ ਚਾਈਨੀ ਭਾਈ ਨੇ ਇਹਨਾਂ ਦਾ ਨਾਮ ਹੈ ਮਿਸਟਰ ਵਿਹਾਨ ਜੀ। ਇਹ ਐਗਰੀਕਲਚਰ ਮਤਲਬ ਜ਼ਰਾਅਤ ਤੇ ਜਿਹੜਾ ਨਾ ਕੰਮ ਕਰ ਰਹੇ ਨੇ ਤੁਹਾਨੂੰ ਆਸਾਨ ਲਫ਼ਜ਼ਾਂ 'ਚ ਅਸੀਂ ਦੱਸਦੇ ਚਲੀਏ ਤੇ ਇਹ ਮੈਂ ਪੰਜਾਬੀ ਕਲਚਰ ਤੇ ਕੰਮ ਕਰ ਰਹੀ ਸੀ ਇਹਨਾਂ ਨੇ ਉੱਥੋਂ ਦੇਖਿਆ ਮੈਨੂੰ ਕਰਦੇ ਆ ਤੇ ਫਿਰ ਇਹਨਾਂ ਨੇ ਬੜਾ ਲਾਈਕ ਕੀਤਾ ਇਸ ਚੀਜ਼ ਨੂੰ ਲਿਹਾਜ਼ਾ ਫਿਰ ਇਹਨਾਂ ਨੇ ਸਾਡੇ ਨਾਲ ਰਾਬਤਾ ਕੀਤਾ ਤੇ ਅੱਜ ਸਾਡੇ ਡੇਰੇ ਤੇ ਮੌਜੂਦ ਨੇ। Did you have any problem in the journey? No, it's very easy to come. You just take motorway. Now very congested place. Yeah. Manage. This is our tractor. अच्छा जी Which you have seen most of the videos. You can give me the mic. अच्छा जी मतलब जी माइक ਹੁਣ ਮੈਂ ਆਪਣੇ ਹਸਬੰਡ ਨੂੰ ਕਰਾਵਾਂਗੀ ਥੋੜੀਆਂ ਜੋ ਵੀ ਅੱਜ ਹਾਂਜੀ This is the tractor which you have seen most of the videos. Yeah, I've seen some videos you posted in the YouTube and TikTok. This is the place where we make all the videos. Okay, it's a nice place. It's very quiet. Cook. ਅੱਛਾ ਤੁਸੀਂ ਸਾਰੀ ਮਤਲਬ ਉਹਨਾਂ ਦੀ ਬੋਲੀ 'ਚ ਗੱਲਾਂ ਕਰੀ ਜਾਓਗੇ ਤੁਸੀਂ ਦੇਖਣ ਵਾਲਿਆਂ ਨੂੰ ਨਾਲ ਦੱਸਦੇ ਚਲੋ ਨਾ ਕਿ ਉਹ ਤੁਹਾਨੂੰ ਕੀ ਕਹਿ ਰਹੇ ਨੇ ਤਾਂ ਕਿ ਉਹ ਈਜ਼ੀਲੀ ਉਹ ਵੀ ਸਮਝ ਸਕਣ ਸੁਣ ਸਕਣ ਕਿ ਕੀ ਕਹਿ ਰਹੇ ਨੇ ਠੀਕ ਹੈ। This is our place. Do you like it? Yeah, I like it so much. It's quiet place, and people here is very kind. I would like to live here for all my life, if possible. ਹਾਂਜੀ ਇਹ ਕਹਿ ਰਹੇ ਨੇ ਕਿ ਅਗਰ ਮੇਰੇ ਕੋਲ ਮੁਮਕਿਨ ਹੋਵੇ ਨਾ ਤੇ ਜਿਸ ਤਰ੍ਹਾਂ ਦੇ ਲੋਕ ਇੱਥੇ ਪਿੰਡ ਦੇ ਵਿੱਚ ਮੈਂ ਵੇਖੇ ਨੇ ਤੇ ਮੈਂ ਆਪਣੀ ਪੂਰੀ ਦੀ ਪੂਰੀ ਜ਼ਿੰਦਗੀ ਨਾ ਇੱਥੇ ਗੁਜ਼ਾਰਦਾ ਇੱਥੇ ਮੈਂ ਘਰ ਲਵਾਂ ਤੇ ਇੱਥੇ ਰਵਾਂ ਸਾਰੀ ਜ਼ਿੰਦਗੀ ਵਾਸਤੇ ਇੰਨਾ ਇੱਥੇ ਸਕੂਨ ਹੈ ਕਿਉਂਕਿ ਡੇਰਾ ਸਾਡਾ ਬਹੁਤ ਜ਼ਿਆਦਾ ਨਾ ਪਿੰਡ ਦੇ ਉੱਤੋਂ ਹਟ ਕੇ ਵੇ ਠੀਕ ਹੈ ਤੇ ਆ ਪਿੱਛੇ ਸਾਨੂੰ ਤੁਹਾਨੂੰ ਸਾਡਾ ਕੈਮਰਾ ਦਿਖਾਏ ਤੇ ਪਿੱਛੇ ਬਹੁਤ ਜਗ੍ਹਾ ਇਹਨਾਂ ਨੂੰ ਕਿ ਪਿੱਛੇ ਡੰਗਰ ਪੁੱਜੇ ਹੋਏ ਨੇ ਠੀਕ ਹੈ ਇਹ ਡੇਰਾ ਤੇ ਸਾਡੇ ਬੈਕ ਸਾਈਡ ਦੇ ਨਾਮ ਨਾਲ ਫਸਲਾਂ ਨੇ ਠੀਕ ਹੈ ਇਹ ਪਿੱਪਲ ਦਾ ਬਹੁਤ ਵੱਡਾ ਦਰਖਤ ਲੱਗਾ ਹੋਇਆ ਇਹਨਾਂ ਤੇ ਬਹੁਤ ਬਿਹਤਰੀਨ ਦੀ ਛਾਂ ਹੈ ਤੇ ਹਰ ਤਰਫ ਇੱਥੇ ਹਰਿਆਲੀ ਹੀ ਹਰਿਆਲੀ ਹੈ ਠੀਕ ਹੈ ਤੇ ਮੈਂ ਜ਼ਰਾ ਗੈਸਟ ਨੂੰ ਥੋੜਾ ਟਾਈਮ ਦੇਵਾਂ ਤੇ ਤੁਸੀਂ ਆਪਣਾ ਅਗਰ ਤੁਸੀਂ ਗੱਲਬਾਤ ਕਰੋ। ਜੀ ਜੀ ਜ਼ਰੂਰ। ਅੱਛਾ ਨਾਜ਼ਰੀਨ ਤੁਸੀਂ ਉਹਨਾਂ ਭਾਈ ਦਾ ਹਾਲਾਤ ਜਾਣੇ ਕਿ ਉਹਨਾਂ ਦਾ ਕਹਿਣਾ ਹੈ ਕਿ ਜੀ ਅਗਰ ਮੁਮਕਿਨ ਹੋਵੇ ਤੇ ਮੈਂ ਆਪਣੀ ਪੂਰੀ ਜ਼ਿੰਦਗੀ ਜਿਹੜੀ ਹੈ ਪਿੰਡ ਦੇ ਅੰਦਰ ਗੁਜ਼ਾਰਨਾ ਦੇਖ ਲਓ ਐਸੇ ਲੋਕ ਵੀ ਹੈ ਨੇ ਜਿਹੜਾ ਮਤਲਬ ਪਿੰਡ ਦੇ ਮਾਹੌਲ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਬਹੁਤ ਜ਼ਿਆਦਾ। ਪਾਕਿਸਤਾਨ ਦਾ ਸਾਡੇ ਦਾ ਹਿਸਾਬ ਹੈ ਕਿ ਕੋਈ ਬੰਦਾ ਜਾ ਕੇ ਸ਼ਹਿਰ 'ਚ ਅਗਰ ਚਾਹੇ ਪਿੰਡ 'ਚ ਉੱਠ ਕੇ ਗਿਆ ਹੋਏਗਾ ਉਹ ਸ਼ਹਿਰ 'ਚ ਜਾਏਗਾ ਨਾ ਥੋੜਾ ਜਿਹਾ ਆਪਣੇ ਆਪ ਨੂੰ ਹੋਰ ਤਰ੍ਹਾਂ ਹੀ ਮਤਲਬ ਸਮਝਣ ਲੱਗ ਜਾਂਦੇ ਨੇ ਪਿੰਡ 'ਚ ਆ ਕੇ ਉਹਨਾਂ ਨੂੰ ਉਹ ਮਾਹੌਲ ਅੱਛਾ ਨਹੀਂ ਲੱਗ ਰਿਹਾ ਹੁੰਦਾ ਉਹਨਾਂ ਦੇ ਬੱਚਿਆਂ ਨੂੰ ਅੱਛਾ ਨਹੀਂ ਲੱਗ ਰਿਹਾ ਹੁੰਦਾ। ਦੇਖੋ ਉਹ ਕਹਿੰਦੇ ਇਹਨਾਂ ਦਾ ਕਹਿਣਾ ਹੈ ਕਿ ਅਸਲ ਜ਼ਿੰਦਗੀ ਇਹੀ ਹੈ ਜਿਹੜੀ ਪਿੰਡ ਦੇ ਵਿੱਚ ਕਿ ਬੜਾ ਸਕੂਨ ਪੁਰਸਕੂਨ ਜਿਹਾ ਮਾਹੌਲ ਹੈ ਕੋਈ ਕਿਸੇ ਕਿਸਮ ਦਾ ਕਿਸੇ ਦੇ ਨਾਲ ਕੋਈ ਮਤਲਬ ਕੋਈ ਝਗੜਾ ਵਗੈਰਾ ਕੁਛ ਨਹੀਂ ਹੈ। ਅੱਛਾ ਜੀ ਹੈਲੋ ਅੱਛਾ This is a newborn baby which you have seen in our vlog. Okay, I think it's around. And this is his mother. 4 months or 2 months. No, 2 months. 7 to 8 days. 7 to 8 days. 8 days. Really? Okay. 7 to 8 days. And his mother. Okay. This is his mother. Okay. And we have this same like this.
Okay. Before 7 to 8 years. Okay. This is also his child, and that was also. Okay. Okay. That means 3 generations. We are having 3 generations of this. Okay. Yeah. Sure. Mhm. How would you like it? Mhm. Yeah. Did you like? Yeah. Sure. Yeah. Very nice. Very good Albat place. ਅੱਛਾ ਨਾਜ਼ਰੀਨ, ਇਹਨਾਂ ਨੂੰ ਅਸੀਂ ਆਪਣੇ ਸਾਰੇ ਡੇਰੇ ਦਾ ਜਿਹੜਾ ਨਾ ਵਿਜ਼ਿਟ ਕਰਾਵਾਂਗੇ ਤੇ ਇਹ ਇਹਨਾਂ ਨੂੰ ਦੱਸਿਆ ਸੀ ਕਿ ਸਾਡੀ ਜਿਹੜੀ ਮੱਝ ਨੇ ਸਾਡੇ ਕੋਲੋਂ ਕਾਫੀ ਦੇਰ ਦੀ ਹੈ ਤੇ ਇਹ ਮਾਸ਼ਾਅੱਲਾ 3 ਦਫਾ ਇੱਥੇ ਜਿਹੜੀ ਹੈ ਨਾ ਸੂ ਚੁੱਕੀ ਉਹਦਾ ਉਹ ਵੀ ਹੁਣ ਵੀ ਇਹਨੇ ਕੱਟੀ ਦਿੱਤੀ ਹੋਈ ਹੈ। ਕਾਫੀ ਦਿਨ ਤੋਂ ਪਹਿਲੇ ਤੁਹਾਨੂੰ ਮੈਂ ਆਪਣਾ ਇੱਕ ਵਲੌਗ ਅਪਲੋਡ ਕਰਕੇ ਦਿਖਾਇਆ ਸੀ। You have seen a lot of videos. Oh, you should use this for cut the grass, animal feeders, small pieces. This is the place where we cut the food for the animals into the little pieces that you will they will eat easily. Mm-hmm. Yeah, and for me, we love agriculture, and we also like the Punjab culture, so that we come here for developing more business, more projects for agriculture, and mutual benefit projects, and this place, Gujranwala, is also one of the perfect place for investment. ਅੱਛਾ ਜੀ, ਇਹ ਕਹਿ ਰਹੇ ਨੇ ਕਿ ਅਸੀਂ ਇੱਥੇ ਆਈ ਇਸ ਵਾਸਤੇ ਇਨਾਮ ਨਾ ਕਿ ਤਾਂ ਕਿ ਅਸੀਂ ਇਨਾਮ ਨਾ ਇੱਥੇ ਇਨਵੈਸਟਮੈਂਟ ਕਰ ਸਕੀਏ, ਕਿਉਂਕਿ ਗੁਜਰਾਂਵਾਲ ਦੀ ਜਿਹੜੀ ਜ਼ਮੀਨ ਹੈ ਉਹ ਬੜੀ ਬਿਹਤਰੀਨ ਹੈ ਕਾਸ਼ਤ ਵਾਸਤੇ। ਤੇ ਅਸੀਂ ਚਾਹ ਰਹੇ ਹਾਂ ਕਿ ਮਿਰਚਾਂ ਦੀ ਇਨਾਮ ਨਾ ਮਿਰਚਾਂ ਜਿਹਨੂੰ ਅਸੀਂ ਕਹਿੰਦੇ ਹਾਂ ਰੈੱਡ ਚਿਲੀਜ਼, ਨਾਰਮਲ ਸਾਈਜ਼ ਤੋਂ ਥੋੜ੍ਹੀਆਂ ਵੱਡੀਆਂ ਮਿਰਚਾਂ ਹੋਣਗੀਆਂ, ਉਹ ਕਹਿੰਦੇ ਜਨਾਬ ਅਸੀਂ ਇੱਥੇ ਕਾਸ਼ਤ ਕਰਨਾ ਚਾਹ ਰਹੇ ਹਾਂ। ਤੇ ਇਹ ਕੁਝ ਨਾ ਕੁਝ ਅਸੀਂ ਇਨਵੈਸਟ ਕਰਨਾ ਚਾਹ ਰਹੇ ਹਾਂ ਜਨਾਬ ਇੱਥੇ ਇਸ ਜਗ੍ਹਾ ਤੇ, ਕਿਉਂਕਿ ਸਾਨੂੰ ਲੱਗਦਾ ਕਿ ਜਨਾਬ ਕਿ ਇਹ ਸਭ ਤੋਂ ਬੈਸਟ ਜਗ੍ਹਾ ਜਨਾਬ ਨਾ ਇਨਵੈਸਟਮੈਂਟ ਕਰਨ ਵਾਸਤੇ ਗੁਜਰਾਂਵਾਲ ਦੀ ਜਿਹੜੀ ਜ਼ਮੀਨ ਹੈ, ਕਿਉਂਕਿ ਬਹੁਤ ਜ਼ਿਆਦਾ ਇਹਨਾਂ ਨੂੰ ਪਿੱਛੇ ਅਗਰ ਤੁਹਾਨੂੰ ਸਾਡਾ ਕੈਮਰਾ ਦਿਖਾਇਆ ਤੇ ਪਿੱਛੇ ਕੋਈ 86 ਮੁੰਜੀ ਲੱਗੀ ਹੈ, ਠੀਕ ਹੈ। ਤਾਂ ਤੁਸੀਂ ਇਹਦਾ ਕੱਦ ਵੇਖੋ ਜਨਾਬ। ਤੇ ਇੱਕ ਤੇ ਬਹੁਤ ਜ਼ਿਆਦਾ ਲੋਕ ਕੇਅਰਿੰਗ ਨੇ ਇੱਥੇ ਆਪਣੀ ਫਸਲ ਦੇ ਮਾਮਲੇ ਦੇ ਵਿੱਚ, ਬਿਲਕੁਲ ਬੱਚਿਆਂ ਤੱਕ ਆਪਣੀ ਫਸਲ ਨੂੰ ਪਾਲਦੇ ਨੇ। ਜਿਸ ਟਾਈਮ ਸਪਰੇਅ ਹੋਣੀ ਚਾਹੀਦੀ ਉਸ ਟਾਈਮ ਸਪਰੇਅ ਕਰਦੇ ਨੇ, ਜਿਸ ਟਾਈਮ ਖਾਦ ਪੈਣੀ ਚਾਹੀਦੀ ਉਸ ਟਾਈਮ ਖਾਦ ਪਾਉਂਦੇ ਨੇ। ਤੇ ਪ੍ਰੋਪਰਲੀ ਜਨਾਬ ਜਿਸ ਤਰ੍ਹਾਂ ਕੇਅਰ ਹੋਣੀ ਚਾਹੀਦੀ ਨਾ ਫਸਲਾਂ ਦੀ ਉਸੇ ਤਰ੍ਹਾਂ ਹੀ ਕਰਦੇ ਨੇ। ਯਾਨੀ ਇਹ ਸਮਝ ਲਓ ਜਿਵੇਂ ਮੈਂ ਅੱਗੇ ਕਿਹਾ ਜਨਾਬ ਕਿ ਆਪਣੇ ਬੱਚਿਆਂ ਤਰ੍ਹਾਂ ਕੇਅਰ ਕਰਦੇ ਨੇ, ਉਸ ਤਰ੍ਹਾਂ ਹੀ ਹੋ ਰਹੀ ਜਨਾਬ। ਖਾਦ ਵਗੈਰਾ ਠੀਕ ਤੇ ਹੈ। ਪਾਉਂਦੇ ਰਹਿੰਦੇ ਨੇ ਲੋਕ, ਲੇਕਿਨ ਉਸ ਤੋਂ ਇਲਾਵਾ ਵੀ ਪਤਾ ਦੇਸੀ ਮੱਲੜ ਜਿਹੜਾ ਬਹੁਤ ਜ਼ਿਆਦਾ ਜਿਹੜਾ ਇਹਨਾਂ ਫਸਲਾਂ ਵਾਸਤੇ ਬੜਾ ਮੁਫੀਦ ਹੁੰਦਾ ਹੈ, ਉਹ ਹਾਂਜੀ। ਵੀ ਬਹੁਤ ਜ਼ਿਆਦਾ ਤੇ ਅੱਗੇ ਰੋਜ਼ ਗੱਲਾਂ ਕਰਨੀਆਂ ਅੱਜ ਮੈਨੂੰ ਕਰ ਲੈਂਦੇ, ਠੀਕ ਹੈ। ਤਾਂ we will find out the people who want to invest, who want to be We work can with you. cooperate. Yeah, we are very open, and our project is transparent. So far, we have some projects like red chili project. We are doing the contract farming in all the Punjab and some part of Sindh. So at next step, we want to engage in the projects like basmati rice. That Chinese have a huge market. We want to export the rice to China, and uh, uh, we want to plant and process rice here and export to China. ਹਾਂਜੀ, ਕਿਆ ਕਹਿੰਦੇ ਕਿ ਮਿਰਚਾਂ ਦੇ ਉੱਤੇ ਨਾ ਆਲਰੇਡੀ ਅਸੀਂ ਕੰਮ ਕਰ ਰਹੇ ਹਾਂ ਨਾ ਪਾਕਿਸਤਾਨ ਦੇ ਵਿੱਚ। ਤੇ ਅਸੀਂ ਬਹੁਤ ਸਾਰੀ ਜਗ੍ਹਾ ਤੇ ਉਕਾੜਾ ਦੇ ਵਿੱਚ 200 ਪੈਲੀ ਜ਼ਮੀਨ ਲੈ ਕੇ ਇਹਨਾਂ ਨੂੰ ਉੱਥੇ ਮਿਰਚਾਂ ਲਾਈਆਂ ਨੇ। ਸਿੰਧ ਦੇ ਵਿੱਚ ਵੀ ਸਾਡੇ ਪ੍ਰੋਜੈਕਟ ਚੱਲ ਰਹੇ ਨੇ, ਲੇਕਿਨ ਨੈਕਸਟ ਸਾਡਾ ਜਿਹੜਾ ਪ੍ਰੋਜੈਕਟ ਨਾ ਉਹ ਬਾਸਮਤੀ ਚਾਵਲ ਦਾ। ਤੇ ਕਿਉਂਕਿ ਚਾਈਨਾ ਦੇ ਵਿੱਚ ਇਹਦੀ ਕੰਜ਼ੰਪਸ਼ਨ ਬਹੁਤ ਜ਼ਿਆਦਾ ਚਾਈਨਾ ਦੇ ਵਿੱਚ ਬਾਸਮਤੀ ਚਾਵਲ ਨੂੰ ਇਸਤੇਮਾਲ ਕੀਤਾ ਜਾਂਦਾ। ਤਾਂ ਕਿਆ ਕਹਿੰਦੇ ਜਨਾਬ ਕਿ ਅਸੀਂ ਇਹ ਲਾ ਕੇ ਤਾਂ ਕਿ ਜਨਾਬ ਨਾਲ ਈਜ਼ੀਲੀ ਐਕਸਪੋਰਟ ਕਰ ਸਕੀਏ ਚਾਈਨਾ ਦੇ ਵਿੱਚ। ਇਹਦੇ ਵਿੱਚ ਨਾ ਇਹ ਸਾਰੀ ਦੀ ਸਾਰੀ ਇਨਵੈਸਟਮੈਂਟ ਖੁਦ ਕਰਨਗੇ। ਸਿਰਫ ਜਿਹੜਾ ਕਿਸਾਨ ਹੋਏਗਾ ਉਹਨੇ ਸਿਰਫ ਕੰਮ ਕਰਨਾ ਉੱਤੇ, ਠੀਕ ਹੈ। ਤੇ ਮਤਲਬ ਜਿਹੜੀ ਹੈ ਫੀਡ ਤੋਂ ਲੈ ਕੇ ਹਰ ਚੀਜ਼ ਨਾਲ ਬਿਨਾਂ ਮਤਲਬ ਸਪਰੇਅ ਵਗੈਰਾ, ਠੀਕ ਹੈ। ਤੇ ਬੀਜ ਇਹ ਸਾਰਾ ਕੁਝ ਖੁਦ ਦੇਣਗੇ। ਅਗਰ ਫਸਲ ਨੂੰ ਕੋਈ ਬਿਮਾਰੀ ਵਗੈਰਾ ਲੱਗਦੀ ਤਾਂ ਉਹਦੀ ਨਾਲ ਸਪਰੇਅ ਵਗੈਰਾ ਵੀ ਖੁਦ ਕਰਨਗੇ, ਦਵਾਈਆਂ ਵਗੈਰਾ ਵੀ ਦੇਣਗੇ। ਤੇ ਸਿਰਫ ਕਿਸਾਨ ਨੇ ਕੰਮ ਕਰਨਾ, ਕਹਿੰਦੇ ਨਾ ਕਿ ਇੱਥੋਂ ਇਹਨਾਂ ਨੂੰ ਨਾਰਮਲ ਨਾਲੋਂ ਜਿੰਨਾ ਇਹ ਕਮਾ ਰਹੇ ਨੇ ਉਸ ਤੋਂ ਜ਼ਿਆਦਾ ਪ੍ਰੋਫਿਟ ਮਿਲੇਗਾ। ਮਤਲਬ ਜੇ ਜ਼ਮੀਨ ਵੀ ਕਿਸਾਨ ਦੀ ਆਪਣੀ ਹੋਏਗੀ ਤੇ ਹਾਂਜੀ, ਮਿਹਨਤ ਕਰੇਗਾ, ਬਾਕੀ ਸਾਰਾ ਕੁਝ ਇਹ ਕਰਨਗੇ। Tell me more about your project. Let me introduce our chili project. Since in 2019, we start to practice the new varieties from China in South Punjab and Sindh. And once we have get successful
keys that we just expand to some other areas in Punjab and Sindh. And last year we have completed around 400 acres of dry run chili, so that the partners, the farmers, is our partner, that they get the good profit from our project, and we share the profit with us this year. So many farmers they will follow us, that we want to expand to our project more than 2,000 acres, most of the land in Punjab. And this is my first time to visit Gujarat for expanding the chili contract farming project. That there are a lot of farmers they have strong interest. So next step, we want to have our promotion with farmers, that let them know our project in details. ਕਿਆ ਕਹਿਣਾ ਜਨਾਬ ਕਿ ਭਈ ਜਨੂਬੀ ਪੰਜਾਬ ਵਿੱਚ ਆਲਰੇਡੀ ਸਾਡੇ ਪ੍ਰੋਜੈਕਟ ਚੱਲ ਰਹੇ ਨੇ, ਉਸ ਤੋਂ ਬਾਅਦ ਸਿੰਧ ਦੇ ਵਿੱਚ ਵੀ ਸਾਡੇ ਪ੍ਰੋਜੈਕਟ ਚੱਲ ਰਹੇ ਨੇ, ਲੇਕਿਨ ਸੈਂਟਰ ਪੰਜਾਬ ਦੇ ਖਾਸ ਤੌਰ 'ਤੇ ਗੁਜਰਾਂਵਾਲਾ ਨੂੰ ਅਸੀਂ ਪਹਿਲੀ ਦਫਾ ਵਿਜ਼ਿਟ ਕੀਤਾ, ਤੇ ਸਾਡੀ ਖੁਆਇਸ਼ ਹੈ ਜਨਾਬ ਕਿ ਇੱਥੋਂ ਦੇ ਲੋਕ ਵੀ ਸਾਡੇ ਨਾਲ ਮਿਲਣ, ਜਦੋਂ ਮਿਲ ਕੇ ਸਾਡੇ ਨਾਲ ਬਹਿਣਗੇ ਤਾਂ ਫਿਰ ਅਸੀਂ ਮਜ਼ੀਦ ਜਿਹੜੇ ਸਾਡੇ ਪ੍ਰੋਜੈਕਟ ਹੈ ਨੇ ਉਹਨਾਂ ਦੇ ਉੱਤੇ ਡਿਸਕਸ ਕਰਾਂਗੇ ਜਨਾਬ, ਤੇ ਹੋਰ ਮਜ਼ੀਦ ਗੱਲਬਾਤ ਹੋਏਗੀ ਜਨਾਬ। ਅਸੀਂ ਫਿਰ ਉਹਨਾਂ ਨੂੰ ਸਮਝਾਵਾਂਗੇ ਜਨਾਬ ਕਿ ਭਈ ਅਸੀਂ ਕਿਸ ਤਰ੍ਹਾਂ ਦੀ ਫਾਰਮਿੰਗ ਕਰਨਾ ਚਾਹ ਰਹੇ ਹਾਂ, ਕਿਸ ਤਰ੍ਹਾਂ ਐਗਰੀਕਲਚਰ 'ਤੇ ਕੰਮ ਕਰਨਾ ਚਾਹ ਰਹੇ ਹਾਂ, ਠੀਕ ਹੈ। ਇਸ ਚੀਜ਼ ਨੂੰ ਮਜ਼ੀਦ ਜਿਹੜਾ ਅਸੀਂ ਕੰਮ ਕਰ ਰਹੇ ਨੇ ਇਹਨੂੰ ਮਜ਼ੀਦ ਜਦੀਦ ਕਰਨਾ ਚਾਹ ਰਹੇ ਨੇ, ਠੀਕ ਹੈ। ਵੀ ਵਾਂਟ ਟੂ ਵਿਜ਼ਿਟ ਮੋਰ। Yeah, we want to visit अच्छा जी, ਅਸੀਂ Paddy जनाब ਇਹਨਾਂ land. ਨੂੰ Yes. पहली Paddy. अस्सलाम वालेकुम जी। आज हमारे पास चाइनीज़ मेहमान आए हैं, ये जना एग्रीकल्चर के ऊपर पाकिस्तान में काम कर रहे हैं, बहुत बड़े प्रोजेक्ट के ऊपर, ठीक है। DHA में प्रोजेक्ट मैनेजर भी हैं, तो इनसे बात करते हैं जनाब। हाउ आर यू जी? Yeah, fine. I'm fine, thank you. What is your good name? My name is Alan Shi. You are working on the agriculture in Pakistan. Yeah, since in 2019, we start in agriculture sectors in Pakistan, and at the early start, we start with chili contract farming, and we have practice our Chinese varieties. In ourselves. where areas you are working on the farms of the chili? This year we have six bases, most of them located in South Punjab, like Bartan, Pakpatan, uh, Dipapo, Okala, and some other districts. Did you have any plant in Gujranwala or Sialkot in central Punjab? Yeah. Actually, Gujarat and Sialkot is a good belt for agriculture. That we are focused on more, contribute ourselves in the exchange some Chinese technology for agriculture, and we are looking for some partners here. And this year we are planning to plant around 100 acres in Gujarat. Did you have seen the land for this project? There are some potential farmers that show their interest on our project, but so far nobody signed agreement with us. But I believe because our project is profitable, and that more and more farmers will be come join with us. How many crops of the red chilies you can take in 1 year? At in this belt, Sierra Curtin and Kujilawana, the 1 year 2 crops, and but we cannot plant two chilies in 1 year, and so after chili, we are recommended the farmers to plant maize and rice, some other alternative crops. And do you support them in the farming of rice? That we are planning to engage in the in the price, increase the price of by bank price. So, rice, you mean rice? Rice. Yeah, rice. That yeah. We are going to engage in the project for rice, and so the rice, the most of the rice, Pakistan have the good potential for export of rice. So we are going to find some partners. And do you want to take the rice to the China from Yeah, the Pakistan? yeah. Why not? Just many. So far as I know, there are several million ton of rice and breaking rice export to China every year. Good. Yeah. So, did you take the place from the Gujranwala for the chili? Yeah. Where you check the place?
So far, we don't have. So this in this stage, we are trying to looking for the partners, and we want to make this project transparent and open, fair to the farmers. Then they will make this final decision. ਗੁੱਡ। ਅੱਛਾ ਜੀ, ਇਹ ਸਾਡੇ ਨਾਲ ਚਾਈਨੀਜ਼ ਮਹਿਮਾਨ ਸਨ ਨਾਲ ਐਲਨ ਜੀ, ਇਹ ਜਿਹੜੇ ਐਗਰੀਕਲਚਰ ਪ੍ਰੋਜੈਕਟ 'ਤੇ ਕੰਮ ਕਰ ਰਹੇ ਨੇ ਪਾਕਿਸਤਾਨ ਦੇ ਵਿੱਚ। ਅਤੇ ਕਿਆ ਕਹਿੰਦੇ ਜਨਾਬ ਕਿ ਜਿਹੜਾ ਜਨੂਬੀ ਪੰਜਾਬ ਅਤੇ ਸਿੰਧ ਦੇ ਵਿੱਚ ਸਾਡੇ ਬਹੁਤ ਸਾਰੇ ਆਪਣਾ ਫਾਰਮਰਸ ਕੰਮ ਕਰ ਰਹੇ ਨੇ ਰੈੱਡ ਚਿਲੀਜ਼ ਯਾਨੀ ਕਿ ਲਾਲ ਮਿਰਚਾਂ ਦੇ ਜਿਹੜਾ ਹੁੰਦਾ ਕਿ ਲਾਲ ਮਿਰਚਾਂ ਦਾ ਸਾਈਜ਼ ਨਾਰਮਲ ਮਿਰਚਾਂ ਦੇ ਸਾਈਜ਼ ਤੋਂ ਥੋੜ੍ਹਾ ਵੱਡਾ ਹੁੰਦਾ। ਅਤੇ ਉਹ ਕਿਆ ਕਹਿੰਦੇ ਕਿ ਗੁਜਰਾਂਵਾਲਾ ਅਤੇ ਸੈਂਟਰ ਪੰਜਾਬ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਨੂੰ ਜਗ੍ਹਾ ਮਿਲ ਜਾਏ ਨਾ, ਤਾਂ ਕਿ ਅਸੀਂ ਆਪਣਾ 100 ਏਕੜ ਤੋਂ ਵੀ ਜ਼ਿਆਦਾ ਜਨਾਬ ਕਿਆ ਕਹਿੰਦੇ ਸਾਡੀ ਕੋਸ਼ਿਸ਼ ਹੈ ਜਨਾਬ ਕਿ ਅਸੀਂ ਨਾ ਇੱਥੇ ਰੈੱਡ ਚਿੱਲੀ ਕਾਸ਼ਤ ਕਰੀਏ। ਅਤੇ ਇਹਨਾਂ ਦਾ ਇਹ ਵੀ ਕਿ 2 ਫਸਲਾਂ ਲੈਂਦੇ ਨੇ ਸਾਲ ਦੇ ਵਿੱਚ ਮਿਰਚਾਂ ਦੀ, ਉਸ ਤੋਂ ਬਾਅਦ ਆਪਣਾ ਚਾਵਲਾਂ ਵਾਸਤੇ ਨਾ ਇਹਨੂੰ ਫਰੀ ਕਰ ਸਕਦੇ ਨੇ ਜਨਾਬ। ਅਤੇ ਕਿਆ ਕਹਿੰਦੇ ਹੁਣ ਅਸੀਂ ਬਾਸਮਤੀ ਚਾਵਲ ਦੇ ਉੱਤੇ ਵੀ ਕੰਮ ਕਰ ਰਹੇ ਹਾਂ ਤਾਂ ਕਿ ਜਨਾਬ ਐਕਸਪੋਰਟ ਕਰ ਸਕੀਏ ਉਹਦੇ ਵਿੱਚ ਚਾਈਨਾ ਨੂੰ, ਠੀਕ ਹੈ, ਕਿਉਂਕਿ ਚਾਈਨਾ ਦੇ ਵਿੱਚ ਜਿਹੜੀ ਚਾਵਲਾਂ ਦੀ ਕੰਜ਼ੰਪਸ਼ਨ ਹੈ ਬਹੁਤ ਜ਼ਿਆਦਾ। ਅਤੇ ਇਸ ਕਰਕੇ ਨਾ ਕਿਆ ਕਹਿੰਦੇ ਜਦੋਂ ਸਾਡੇ ਨਾਲ ਕੰਮ ਕਰਨ ਨਾਲ ਅਸੀਂ ਬਿਲਕੁਲ ਫੇਅਰ ਕੰਮ ਕਰਾਂਗੇ। ਜਿਹੜੇ ਸਾਡੇ ਪਾਰਟਨਰ ਹੋਣਗੇ ਮਤਲਬ ਕਿਸਾਨ ਹੋਣਗੇ ਅਤੇ ਉਹਨਾਂ ਨੂੰ ਨਾਰਮਲ ਜਿਹੜੀ ਫਸਲ ਤੋਂ ਮਤਲਬ ਉਹ ਪੈਸੇ ਕਮਾਉਂਦੇ ਨੇ ਉਹਦੇ ਨਾਲ ਜ਼ਿਆਦਾ ਪੈਸਾ ਕਮਾ ਸਕਣਗੇ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। Shukriya. Thank you so much. Thank you so much.